Israel tanks enter Gaza city fringes as army ramps up assault. Since Friday, Israeli forces have stepped up their ground offensive as part of the military response to the October 7 Hamas attack. ਜਿੱਥੇ ਉਹਨਾਂ ਨੇ ਹਮਲਾ ਸਤਾੜ ਦੇ ਕਰਦੇ ਨੇ, ਕਹਿੰਦੇ ਜੀ ਹਸਪਤਾਲ ਦੇ ਅੰਡਰਗਰਾਊਂਡ ਟਨਲਸ ਬਣਾਈਆਂ ਹੋਈਆਂ ਉਹਨਾਂ ਨੇ, ਔਰ ਉਹ ਬੇਸ ਹੈ ਹਮਾਸ ਦਾ ਫੌਜੀ ਬੇਸ ਹੈ। ਜਿਹੜਾ ਮਤਾ ਲਿਆਂਦਾ 120 ਮੁਲਕਾਂ ਨੇ, ਉਹ ਤਾਂ ਇਹੀ ਹੈ ਕਿ ਭਾਈ ਲੜਾਈ ਹੁੰਦੀ ਰਹੇਗੀ, ਤੁਸੀਂ ਕੁਛ ਦਿਨ ਸੀਜ਼ ਫਾਇਰ ਕਰੋ ਤਾਂ ਕਿ ਹਿਊਮੈਨੀਟੇਰੀਅਨ ਏਡ ਜਾ ਸਕੇ। 120 ਮੁਲਕਾਂ ਨੇ ਜਿਹੜਾ ਇਸ ਮਤੇ ਦੇ ਹੱਕ 'ਚ ਵੋਟ ਪਾਈ। ਅਮਰੀਕਾ ਦੇ ਨਾਲ ਜਿਹੜੇ ਕੋਈ ਟੋਂਗ, ਕੋਈ ਚਿਲੀ, ਕੋਈ ਫਲਾਣੇ 2-4 ਇਸ ਕਿਸਮ ਦੇ ਨੇ, ਉਸ ਤੋਂ ਇਹ ਲੱਗਦਾ ਵੀ ਅਮਰੀਕਾ ਦਾ ਪ੍ਰਭਾਵ ਦੁਨੀਆ ਦੇ ਵਿੱਚ ਬਹੁਤ ਘਟਦਾ ਚਲਾ ਜਾ ਰਿਹਾ। ਮੇਜਰ ਬਲਾਕ ਉਹ ਬ੍ਰਿਕਸ ਹੋਣ, ਉਹ ਏਸ਼ੀਆਨ ਹੋਣ, ਸਾਊਥ ਏਸ਼ੀਆ ਦੇ ਸਾਰੇ ਮੁਲਕ, ਏਸ਼ੀਆ ਇਕੱਲਾ ਸਾਊਥ ਏਸ਼ੀਆ ਨੇ, ਇੰਡੀਆ ਨੂੰ ਛੱਡ ਕੇ ਔਰ ਸਾਰੇ ਮੁਲਕਾਂ ਨੇ ਜਿਹੜਾ ਇਸ ਮਤੇ ਦੇ ਹੱਕ 'ਚ ਵੋਟ ਪਾਈ ਹੈ। ਚਾਈਨਾ, ਰਸ਼ੀਆ। ਹਮਾਸ ਨੂੰ ਪਿਛਲੇ 1 ਹਫ਼ਤੇ ਤੋਂ ਇਜ਼ਰਾਈਲ ਇੰਡੀਆ ਨੂੰ ਕਹਿ ਰਿਹਾ ਹੈ ਕਿ ਜੀ ਇਹਨੂੰ ਤੁਸੀਂ ਦਹਿਸ਼ਤਗਰਦ ਜਥੇਬੰਦੀ ਐਲਾਨੋ। ਉਹ ਇੰਡੀਆ ਨੇ ਨਹੀਂ ਐਲਾਨਿਆ। ਜੇ ਐਲਾਨਿਆ ਹੁੰਦਾ ਫਿਰ ਤਾਂ ਇੰਡੀਆ ਕਹਿ ਸਕਦਾ ਸੀ ਜੀ ਅਸੀਂ ਐਲਾਨਿਆ ਹੋਇਆ, ਪਰ ਫਿਰ ਵੀ ਜੇ ਤੁਸੀਂ ਪ੍ਰੋਟੈਸਟ ਵੀ ਕਰਨਾ ਹੈ ਕਿ ਜੀ ਹਮਾਸ ਦਾ ਨਾਂ ਵੀ ਵਿੱਚ ਦਾਖਲ ਕਰੋ। ਫਰਾਂਸ ਨੇ ਕੀਤਾ ਪ੍ਰੋਟੈਸਟ, ਪਰ ਉਹਨੇ ਵੋਟ ਮਤੇ ਦੇ ਹੱਕ 'ਚ ਪਾਈ। ਉਹਨੇ ਕਿਹਾ ਜੀ ਇਹ ਹੈ ਲੇਕਿਨ ਕਿਉਂਕਿ ਇਸ ਵੇਲੇ ਹਿਊਮੈਨੀਟੇਰੀਅਨ ਏਡ ਦੀ ਗੱਲ ਹੈ, ਪਰ ਇੰਡੀਆ ਨੇ ਟੋਟਲੀ ਜਿਹੜਾ ਦੂਸਰੇ ਪਾਸੇ ਜਾ ਕੇ ਖਲੋਤਾ ਹੈ। ਹਮਾਸ ਵਾਲੇ ਰਿਲੀਜ਼ ਕਰ ਰਹੇ ਨੇ ਜਿਨ੍ਹਾਂ ਨੂੰ 1-2 ਉਹਨਾਂ ਨੇ ਤਾਰੀਫ ਕੀਤੀ ਕਿ ਜੀ ਸਾਡੇ ਨਾਲ ਬਹੁਤ ਚੰਗਾ ਸਲੂਕ ਕੀਤਾ ਹੈ। ਸਾਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਕੁਰਾਨ 'ਚ ਯਕੀਨ ਰੱਖਣ ਵਾਲੇ ਹਾਂ, ਤੁਹਾਡਾ ਅਸੀਂ ਨੁਕਸਾਨ ਨਹੀਂ ਕਰਾਂਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 7 ਅਕਤੂਬਰ ਤੋਂ ਸ਼ੁਰੂ ਹੋਇਆ ਮਿਡਲ ਈਸਟ ਟਕਰਾਅ ਵਿੱਚ ਇਜ਼ਰਾਈਲ ਦੀਆਂ ਗਜ਼ਾ ਤੇ ਵਧੀਕੀਆਂ ਲਗਾਤਾਰ ਜਾਰੀ ਹਨ ਔਰ ਬੀਤੇ ਦਿਨੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵਿੱਚ ਇਨਸਾਨੀ ਬਿਨਾਹ ਤੇ ਜੰਗ ਬੰਦੀ ਰੁਕਵਾਉਣ ਲਈ ਜਾਰਡਨ ਵੱਲੋਂ ਮਤਾ ਪੇਸ਼ ਕੀਤਾ ਗਿਆ ਔਰ ਆਪਣੇ ਆਪ ਨੂੰ ਸ਼ਾਂਤੀ ਦੂਤ ਕਹਾਉਣ ਵਾਲੇ ਭਾਰਤ ਨੇ ਇਸ ਵੋਟ ਵਿੱਚ ਹਿੱਸਾ ਨਹੀਂ ਲਿਆ ਅਤੇ ਇਹ ਦੱਸ ਦਿੱਤਾ ਹੈ ਕਿ ਉਹ ਜ਼ੁਲਮ ਕਰਨ ਵਾਲੀ ਧਿਰ ਇਜ਼ਰਾਈਲ ਦੇ ਨਾਲ ਖਲੋਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ 30 ਅਕਤੂਬਰ ਨੂੰ ਅਸੀਂ ਗੱਲ ਕਰ ਰਹੇ ਹਾਂ। 7 ਅਕਤੂਬਰ ਤੋਂ ਮਿਡਲ ਈਸਟ ਦਾ ਉਹ ਖਿੱਤਾ ਜਿਸ ਵਿੱਚ ਸਭ ਤੋਂ ਪਹਿਲਾਂ 7 ਅਕਤੂਬਰ ਨੂੰ ਹਮਾਸ ਵੱਲੋਂ ਇਜ਼ਰਾਈਲ ਦੇ ਉੱਤੇ ਹਮਲਾ ਬੋਲਿਆ ਜਾਂਦਾ ਹੈ। ਉਹਨਾਂ ਦੀ ਹੌਲੀਡੇ ਹੈ, ਮਿਊਜ਼ਿਕ ਡੇ ਵੀ ਚੱਲ ਰਿਹਾ ਸੀ ਔਰ 1200-1300 ਤੋਂ ਜ਼ਿਆਦਾ ਇਜ਼ਰਾਈਲੀ ਮਾਰੇ ਜਾਂਦੇ ਨੇ। ਜਿਹੜੇ ਹਮਾਸ ਦੇ ਗੁਰੀਲਿਆਂ ਵੱਲੋਂ ਅਗਵਾ ਕੀਤੇ ਗਏ ਉਹਨਾਂ ਦੀ ਗਿਣਤੀ ਪਹਿਲਾਂ 199 ਦੱਸੀ ਗਈ, ਫਿਰ 222 ਆਈ, ਹੁਣ 252 ਦੀ ਗੱਲ ਹੋ ਰਹੀ ਹੈ। ਹਾਲਾਂ ਉਸ 'ਚੋਂ 2 ਮਾਂ ਧੀਆਂ ਪਹਿਲਾਂ ਅਮਰੀਕਾ ਦੀਆਂ, ਉਹ ਕਤਰ ਉਹਨਾਂ ਦੀ ਮੀਡੀਏਸ਼ਨ ਨਾਲ ਛੁੱਟੀਆਂ, 2 ਫਿਰ ਉਹਨਾਂ ਨੇ ਛੱਡੇ ਔਰ ਹੁਣ ਇੱਕ ਕੱਲ੍ਹ ਦਾਅਵਾ ਕੀਤਾ ਗਿਆ ਇਜ਼ਰਾਈਲ ਵੱਲੋਂ ਕਿ ਜੀ ਅਸੀਂ ਜਿਹੜੀ ਉਹ ਫੌਜਣ ਸੀ ਬੀਬੀ ਉਹਨੂੰ ਛੁਡਾਇਆ। ਉਹਦੀ ਪਿਕਚਰ ਔਰ ਦੂਸਰੀ ਵੀ ਆਈ, ਕਿਉਂਕਿ ਜਿਹੜੀਆਂ ਰਿਪੋਰਟਾਂ ਨੇ ਉਸ ਮੁਤਾਬਕ ਹੁਣ ਜਿੱਥੇ ਬੰਬਾਰਡਮੈਂਟ ਤਾਂ ਲਗਾਤਾਰ ਜਾਰੀ ਹੈ ਔਰ ਉਹਨਾਂ ਨੇ ਉਹਨਾਂ ਹੌਸਪੀਟਲਸ ਨੂੰ ਵੀ ਜਿਹੜਾ ਉਹ ਨਿਸ਼ਾਨਾ ਬਣਾਇਆ, ਜਿਹੜੇ ਇਕੱਲੇ ਹੌਸਪੀਟਲ ਹੀ ਨਹੀਂ ਜਿਨ੍ਹਾਂ 'ਚ ਕਿ ਮਰੀਜ਼ ਰਹਿੰਦੇ ਨੇ, ਉੱਥੇ 35 ਹਜ਼ਾਰ ਬੰਦੇ ਨੇ ਸ਼ੈਲਟਰ ਲਈ ਹੋਈ ਹੈ UN ਦੇ ਥੱਲੇ। ਉਹਨਾਂ ਦੇ ਉੱਤੇ ਵੀ ਬੰਬਾਰੀ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਔਰ ਇਹ ਜਿਹੜੀ ਹੈ ਹੁਣ ਪਿਛਲੇ 2 ਦਿਨ ਤੋਂ ਇਹ ਖਬਰਾਂ ਨੇ। ਹਾਲਾਂ ਕਿਉਂਕਿ ਇਸ ਵੇਲੇ ਜਿਵੇਂ ਯੂਕਰੇਨ ਵਾਰ ਦੇ ਵੇਲੇ ਅਸੀਂ ਪ੍ਰੋਪੇਗੈਂਡਾ ਲਫ਼ਜ਼ ਦੇਖਿਆ ਕਿ ਜੋ ਖਬਰਾਂ ਅਸੀਂ ਵੀ ਡਿਸਕਸ ਕਰਦੇ ਆਏ ਜਾਂ ਹੁਣ ਵੀ ਕਰਦੇ ਰਹੇ, ਉਹ ਸਾਰੀਆਂ ਤਾਂ ਉਹੀ ਸੀ ਜਿਹੜਾ ਵੈਸਟਰਨ ਮੀਡੀਆ ਜਾਂ BBC ਜਾਂ ਦੂਸਰਾ ਦੇ ਰਿਹਾ ਸੀ। ਗਰਾਊਂਡ ਦੇ ਉੱਤੇ ਤਾਂ ਸਾਨੂੰ ਨਹੀਂ ਪਤਾ ਵੀ ਕੀ ਚੱਲ ਰਿਹਾ ਸੀ, ਲੇਕਿਨ ਜੇ ਤੁਸੀਂ ਉਹਦੀ ਰਸ਼ੀਅਨ ਵਰਜ਼ਨ ਜਾਂ ਦੂਸਰੀ ਦੇਖੋ ਤਾਂ ਉਹ ਜਿੱਥੇ ਵੀ ਸੀ ਉਹ ਬਿਲਕੁਲ ਆਲਟੂਗੈਦਰ ਅੱਡ ਸੀ। ਲੇਕਿਨ ਜਿਵੇਂ ਰਸ਼ੀਆ ਹੁਣ ਵੀ ਖੜਾ ਹੈ ਉੱਥੇ ਕੀ, ਔਰ ਉਹ ਸਾਰੇ ਨੂੰ ਉਸ ਤੋਂ ਲੱਗਦਾ ਹੈ ਵੀ ਬਹੁਤ ਸਾਰਾ ਜਿਹੜਾ ਈਵਨ ਰਸ਼ੀਆ ਦੇ ਬੈਕ ਗੇਅਰ ਲੱਗਣ ਵਾਲੀਆਂ ਖਬਰਾਂ ਵੀ ਸ਼ਾਇਦ ਰੀਅਲਿਸਟਿਕ ਨਹੀਂ ਸੀ। ਔਰ ਹੁਣ ਤਾਂ ਇਹ ਹੋ ਰਿਹਾ ਕਿ ਵੀ ਇੱਕ ਪਾਸੇ ਏਡੀ ਜ਼ਾਲਮ ਜ਼ਾਬਰ ਧਿਰ ਇਜ਼ਰਾਈਲ ਹੈ ਜਿਹਦੀ ਪਿੱਠ ਦੇ ਉੱਤੇ ਅਮਰੀਕਾ ਔਰ ਵੈਸਟਰਨ ਯੂਰਪ ਦੇ ਮੁਲਕ ਖੜੇ ਨੇ। ਫਰਾਂਸ ਇੱਕ ਐਕਸੈਪਸ਼ਨ ਹੈ, ਉਹ ਅਸੀਂ ਗੱਲ ਕਰਾਂਗੇ ਕਿ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਵੋਟ 'ਚ ਜਿਹਦੇ 'ਚ ਕਿ ਹਿਊਮੈਨੀਟੇਰੀਅਨ ਬੇਸਿਸ ਦੇ ਉੱਤੇ
ਸੀਜ਼ ਫਾਇਰ ਦੀ ਮੰਗ ਸੀ, ਜਿਸ ਮਤੇ ਨੂੰ ਜਾਰਡਨ ਲੈ ਕੇ ਆਇਆ ਔਰ 120 ਮੁਲਕਾਂ ਨੇ ਉਸ ਦੀ ਹਮਾਇਤ ਕੀਤੀ। ਫਰਾਂਸ ਵੀ ਉਹਨਾਂ ਹਮਾਇਤ ਕਰਨ ਵਾਲਿਆਂ 'ਚੋਂ ਸੀ, ਲੇਕਿਨ ਅਮਰੀਕਾ ਸਮੇਤ ਦੂਜਿਆਂ ਨੇ ਇਹ ਕਹਿ ਕੇ ਬਹਾਨਾ ਬਣਾ ਕੇ ਜੀ ਇਹਦੇ 'ਚ ਹਮਾਸ ਨੂੰ ਹਮਲਾਵਰ ਨਹੀਂ ਦੱਸਿਆ ਗਿਆ, ਇਸ ਲਈ ਜਿਹੜਾ ਅਸੀਂ ਵੋਟ ਨਹੀਂ ਕਰਦੇ। ਔਰ ਇੰਡੀਆ ਵੀ ਉਸ ਬਲਾਕ ਦੇ ਨਾਲ ਗਿਆ ਕੁਛ ਨੇ ਜਿਨ੍ਹਾਂ ਨੇ ਨਾ ਪੱਖੀ ਵੋਟ ਪਾਏ, ਕੁਛ ਨੇ ਜਿਨ੍ਹਾਂ ਨੇ ਐਬਸਟੇਨ ਕੀਤਾ ਭਗੌੜਾ। ਸੋ ਇਹ ਸਾਰਾ, ਲੇਕਿਨ ਕਿਸੇ ਨੇ ਵੀ ਔਰ ਇਹ ਗੱਲ ਜਿਹੜੀ ਹੈ ਇਹ ਦੁੱਖ ਦਾ ਕਾਰਨ ਹੈ ਕਿ ਵੀ ਅਮਰੀਕਨ ਸੁਸਾਇਟੀ ਦੇ ਵਿੱਚ, ਹਾਲਾਂ ਸੁਸਾਇਟੀ ਦੀ ਜੇ ਗੱਲ ਕਰੀਏ ਤਾਂ ਬੀਤੇ ਵੀਕਐਂਡ ਵੀ ਜਿੰਨੇ ਵੱਡੇ ਪ੍ਰੋਟੈਸਟ ਮੁਜ਼ਾਹਰੇ ਦੁਨੀਆ ਭਰ 'ਚ ਹੋਏ ਨੇ, ਬੀਤੇ ਦਿਨਾਂ 'ਚ ਮੈਨਹਟਨ ਦੇ ਵਿੱਚ 1 ਲੱਖ ਤੋਂ ਜ਼ਿਆਦਾ ਦਾ ਪ੍ਰੋਟੈਸਟ, ਜਿਹਦਾ 'ਚ ਬਹੁਤ ਸਾਰੇ ਯਹੂਦੀ, ਲੰਡਨ, ਹਰ ਕੋਈ ਸ਼ਹਿਰ। ਔਰ ਇਹ ਮੈਂ ਮੀਡੀਆ ਬਰੀਫਿੰਗ ਦੇਖ ਰਿਹਾ ਸੀ ਕਿ 2003 'ਚ ਜਦੋਂ ਕਿ ਜੂਨੀਅਰ ਬੁਸ਼ ਨੇ ਇਰਾਕ ਦੇ ਉੱਤੇ ਹਮਲਾ ਕਰਨ ਦੀ ਲਾਈਨ ਲਈ ਸੀ, ਉਦੋਂ ਵੀ ਦੁਨੀਆ ਦੇ ਵਿੱਚ ਇੱਕੋ ਦਿਨ 'ਚ 600 ਤੋਂ ਜ਼ਿਆਦਾ ਥਾਵਾਂ 'ਤੇ ਵਿਖਾਵੇ ਹੋਏ ਸੀ। ਲੰਡਨ ਦੇ ਵਿਖਾਵੇ 'ਚ ਲੱਖਾਂ ਲੋਕ ਸ਼ਾਮਲ ਹੋਏ ਸੀ। ਜੇ ਉਸ ਤੋਂ ਬਾਅਦ ਕਹਿਣਾ ਹੋਏ 2003 ਤੋਂ ਬਾਅਦ ਕਿ ਗਲੋਬਲੀ ਕਿਸੇ ਇਸ਼ੂ ਦੇ ਉੱਤੇ ਜਿਹੜੀ ਆਮ ਜਨਤਾ ਦੀ ਰਾਏ ਹੈ, ਔਰ ਇਹ ਇੱਕ ਖੁਸ਼ੀ ਦੀ ਗੱਲ ਹੈ ਕਿ ਇਹਦੇ ਬਾਵਜੂਦ ਕਿ ਜਿੱਥੇ ਸਟੇਟਸ ਜਿਹੜੀਆਂ ਨੇ, ਨੇਸ਼ਨ, ਉਹ ਆਪਣੇ ਸੋ ਕਾਲਡ ਵੈਸਟਡ ਇੰਟਰਸਟ ਜਾਂ ਆਪਣੀ ਪੋਲੀਟੀਕਲ ਅਲਾਇੰਸ ਨੂੰ ਸੇਵ ਕਰਨ ਤੇ ਲੱਗੇ ਹੋਏ ਨੇ, ਕਾਮਨ ਲੋਕ ਜਿਹੜੇ ਨੇ ਉਹਨਾਂ ਨੂੰ ਪਤਾ ਹੈ ਕਿ ਭਾਈ ਜੋ ਅੱਜ ਗਜ਼ਾ ਦੇ ਵਿੱਚ ਆਮ ਫਲਸਤੀਨੀ ਸਫ਼ਰ ਕਰ ਰਹੇ ਨੇ, ਉਹ ਆਪਣੇ ਆਪ ਨੂੰ ਉਹਨਾਂ ਦੇ ਫੁੱਟ ਸਟੈਪ 'ਚ ਪਲੇਸ ਕਰਕੇ ਦੇਖਦੇ ਨੇ ਕਿ ਵੀ ਕੈਨ ਬੀ ਵਨ ਆਫ ਦੈਮ, ਕਿ ਵੀ ਅਸੀਂ ਵੀ ਉਹ ਹੋ ਸਕਦੇ। ਤੇ ਜਦੋਂ ਤੁਸੀਂ ਕਿਸੇ ਸਿਚੁਏਸ਼ਨ ਬਾਰੇ ਇਹ ਲੈ ਲਓ, ਉਦੋਂ ਹੀ ਤੁਹਾਡੇ ਅੰਦਰਲੀ ਇਨਸਾਨੀਅਤ ਆਉਂਦੀ ਹੈ, ਤੁਹਾਡੇ ਵਿਚਲੀ ਹਿਊਮੈਨਿਟੀ ਉਦੋਂ ਹੀ ਜਾਗਦੀ ਹੈ ਜਦੋਂ ਤੁਸੀਂ, ਜੇ ਫੀਲਿੰਗ ਹੈ ਜਿਹਨੂੰ ਅਸੀਂ ਸੰਵੇਦਨਸ਼ੀਲਤਾ ਕਹਿੰਦੇ ਆ, ਜਾਂ ਮਹਿਸੂਸ ਕਰਨਾ ਕਹਿੰਦੇ ਆ, ਜਾਂ ਕਿਸੇ ਦੇ ਦੁੱਖ ਦਾ ਅਹਿਸਾਸ ਕਰਨਾ ਕਹਿੰਦੇ ਆ, ਤੇ ਜਦੋਂ ਇਹੀ ਗਾਇਬ ਹੋ ਜਾਂਦਾ ਹੈ, ਘੱਟੋ ਘੱਟ ਇਨਸਾਨੀਅਤ ਦੀ ਹੋਪ ਤਾਂ ਕਾਇਮ ਹੈ ਕਿ ਜੇ ਨਿਊਯਾਰਕ ਦੇ ਵਿੱਚ 1 ਲੱਖ ਬੰਦਾ ਜਿਨ੍ਹਾਂ ਦੇ ਵਿੱਚ ਮੈਜੋਰਟੀ ਯਹੂਦੀ ਨੇ, ਔਰ ਉਹਨਾਂ 'ਚੋਂ ਆਪਣੇ ਪਰੰਪਰਾ ਵਾਲੇ ਡਰੈਸ 'ਚ, ਆਰਥੋਡਾਕਸ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਪਹਿਰਾਵਿਆਂ ਦੇ, ਤੇ ਇਹ ਬਹੁਤ ਵੱਡੀ ਗੱਲ ਹੈ। ਹੁਣ ਇਸ ਸਭ ਦੇ ਚੱਲਦੇ ਆ, ਜੇ 2003 'ਚ ਇਸ ਲੈਵਲ ਤੇ ਪ੍ਰੋਟੈਸਟ ਹੋਏ ਸੀ, ਕੋਈ ਜੂਨੀਅਰ ਬੁਸ਼ ਹਟਿਆ ਤਾਂ ਨਹੀਂ ਸੀ, ਝੂਠ ਬੋਲ ਕੇ ਜਨਰਲ ਪਾਵੈਲ ਜਿਹੜਾ UN 'ਚ ਐਂਬੈਸਡਰ ਸੀ ਉਦੋਂ ਇਹਨਾਂ ਦਾ, ਅਮਰੀਕਾ ਦਾ, ਉਹਦੇ ਤੋਂ ਝੂਠ ਬੁਲਵਾਇਆ, ਸ਼ਰੀਫ ਜਿਹਾ ਬੰਦਾ, ਸੱਚਾ ਜਿਹਾ, ਕਿ ਵੀ ਉਹ ਸਦਾਮ ਹੁਸੈਨ ਦੇ ਕੋਲ ਵੈਪਨਸ ਆਫ ਮਾਸ ਡਿਸਟਰਕਸ਼ਨ ਨੇ ਔਰ ਉਹਨੂੰ ਅਸੀਂ ਪ੍ਰੀਐਂਪਟ ਕਰਨਾ। ਸੋ ਇਹੀ ਹਾਲ ਅੱਜ ਅਸੀਂ ਦੇਖ ਰਹੇ ਹਾਂ ਕਿ ਵੀ ਇਹਨਾਂ ਦਾ ਕੋਈ ਅਸਰ ਤਾਂ ਨਹੀਂ ਹੋ ਰਿਹਾ, ਕਿਉਂਕਿ ਅਮਰੀਕਾ ਅਲਟੀਮੇਟਲੀ ਟ੍ਰੈਂਡ ਸੈਟਰ ਹੈ ਉਹਨਾਂ ਨੂੰ। ਔਰ ਜੇ ਤੁਸੀਂ ਕੰਪੀਟੀਸ਼ਨ ਦੇਖੋ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਹਿਊਮਨ ਰਾਈਟਸ ਤੇ ਡੈਮੋਕ੍ਰੈਟਸ ਤੋਂ ਇਹ ਆਸ ਹੁੰਦੀ ਹੈ, ਉਹ ਇੱਕ ਐਕਸਟ੍ਰੀਮ ਤੱਕ ਪਹੁੰਚਿਆ ਹੋਇਆ ਵੀ ਉਹ ਤਾਂ ਆਪਣੇ ਬਿਬਲੀਕਲ ਸਟੋਰੀਜ਼ ਸੁਣਾਉਣ ਤੱਕ ਜਾਣ ਵਾਲੀ ਗੱਲ ਹੈ ਕਿ ਭਾਈ ਅਸੀਂ ਨਾਲ ਖੜੇ। ਟਰੰਪ ਜਿਹੜਾ ਉਹ ਫੇਸ ਕਰ ਰਿਹਾ ਚਾਰਜ ਸਾਰੇ, ਉਹਨੇ ਧੱਜੀਆਂ ਉਡਾਈਆਂ ਸਿਸਟਮ ਦੀਆਂ, ਝੂਠ ਬੋਲਿਆ। ਉਹਨੇ ਪਰਸੋਂ ਇੱਕ ਕਨਵੈਨਸ਼ਨ 'ਚ ਕਿਹਾ ਕਿ ਜੇ ਮੈਂ ਪ੍ਰੈਜ਼ੀਡੈਂਟ ਬਣਿਆ ਤੇ ਜਿੱਦਾਂ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣਦਿਆਂ ਮੈਂ ਮੁਸਲਮਾਨ ਦੇਸ਼ਾਂ ਤੋਂ ਆਉਣ ਵਾਲੇ ਜਿਹੜੇ ਸੀ ਲੋਕ, ਉਹਨਾਂ ਦੇ ਆਉਣ ਤੇ ਅਮਰੀਕਾ ਐਂਟਰੀ ਤੇ ਪਾਬੰਦੀ ਲਾਈ ਸੀ, ਉਵੇਂ ਹੀ ਕਰੂੰਗਾ ਮੈਂ। ਸੋ ਮਤਲਬ ਇਹ ਤੁਸੀਂ ਵਿਦਨ ਸੁਸਾਇਟੀ ਦਾ ਦੇਖ ਸਕਦੇ ਹੋ ਕਿ ਵੀ ਇਹ ਕਿਸ ਲੈਵਲ ਦੀ ਹੇਟਰੇਡ, ਨਫ਼ਰਤ, ਇਹ ਸਾਰਾ ਚੱਲ ਰਿਹਾ। ਤੇ ਜੇ ਮੈਂ ਮੇਜਰ ਖਬਰਾਂ ਉਹ CNN ਜਾਂ ਦੂਜੇ ਮੀਡੀਆ ਦੀਆਂ ਦੇਖਾਂ ਵੀ ਹੁਣ ਆਲਰੇਡੀ ਇਜ਼ਰਾਈਲ ਦਾ ਗਰਾਊਂਡ ਅਟੈਕ ਵੀ ਸ਼ੁਰੂ ਹੋ ਚੁੱਕਾ ਹੈ, ਏਅਰ ਦਾ ਤਾਂ ਹੋਇਆ ਹੀ। ਇਜ਼ਰਾਈਲ ਟੈਂਕਸ ਐਂਟਰ ਗਾਜ਼ਾ ਸਿਟੀ ਫਰਿੰਜਸ as army ramps up assault. Since Friday, Israeli forces have stepped up their ground offensive as part of the military response to the October 7 Hamas attack. ਇਹਦਾ ਮਤਲਬ ਹੈ ਵੀ ਆਉਣ ਵਾਲੇ ਦਿਨਾਂ ਜਿੱਥੇ ਉਹਨਾਂ ਦੀ 에ਅਰ ਪਾਵਰ ਤਾਂ ਹੈ ਹੀ ਆ, ਯੂਜ਼ ਕਰ ਰਹੇ ਨੇ, ਹੁਣ ਉਹਨਾਂ ਦੇ ਟੈਂਕ ਵੀ ਗਜ਼ਾ ਦੇ ਵਿੱਚ ਵੜ ਗਏ ਨੇ। ਫਿਰ ਇਜ਼ਰਾਈਲ ਸਟ੍ਰਾਈਕਸ ਨੀਅਰ ਗਜ਼ਾਜ਼ ਲਾਰਜੈਸਟ ਹਸਪੀਟਲ ਆਫਟਰ ਐਕਿਊਜ਼ਿੰਗ ਹਮਾਸ ਆਫ ਯੂਜ਼ਿੰਗ ਇਟ ਐਜ਼ ਏ ਬੇਸ। ਹੁਣ ਉਹਨਾਂ ਦਾ ਆਰਗੂਮੈਂਟ ਇਹ ਹੈ, ਜਿੱਥੇ ਉਹਨਾਂ ਨੇ ਹਮਲਾ ਹਸਪਤਾਲ ਤੇ ਕਰਦੇ ਨੇ, ਉਹ ਕਹਿੰਦੇ ਜੀ ਹਸਪਤਾਲ ਦੇ ਅੰਡਰਗਰਾਊਂਡ ਟਨਲਸ ਬਣਾਈਆਂ ਹੋਈਆਂ ਉਹਨਾਂ ਨੇ, ਔਰ ਉਹ ਬੇਸ ਹੈ ਹਮਾਸ ਦਾ, ਫੌਜੀ ਬੇਸ ਹੈ। ਉਹ ਅੱਜ ਹੀ ਇੱਕ ਨੇ ਯੂਰਪੀਅਨ ਪੱਤਰਕਾਰ ਨੇ ਪੁੱਛਿਆ, ਉਹਨੇ ਕਿਹਾ ਜੀ ਤੁਸੀਂ ਤਾਂ
ਦੂਸਰੇ ਮੁਲਕਾਂ ਨੂੰ ਪੈਗਾਸਸ ਵੇਚੇ ਹੋਏ ਨੇ, ਤੁਹਾਡੇ ਕੋਲ ਉਹ ਸਾਰੀ ਸਮੱਗਰੀ ਜਾਣਨ ਦੀ ਇਹ ਤੁਹਾਨੂੰ ਹੁਣ ਟਨਲਾਂ ਨਜ਼ਰ ਆ ਰਹੀਆਂ ਜਾਂ ਹੁਣ ਉਹਨਾਂ ਦਾ ਬੇਸ ਨਜ਼ਰ ਆ, ਪਹਿਲਾਂ ਤੁਸੀਂ ਕਿੱਥੇ ਸੀ? ਲੇਕਿਨ ਜੇ ਤੁਸੀਂ ਉਹ ਬਹਾਨਾ ਹੀ ਬਣਾਉਣਾ ਹੈ ਤੇ ਉਹ ਫਿਰ ਵੋਲਫ ਐਂਡ ਲੈਂਪ ਸਟੋਰੀ ਵਾਂਗ, ਜੇ ਤੁਸੀਂ ਉਹਨੂੰ ਲੇਲੇ ਨੂੰ ਖਾਣਾ ਹੈ ਤਾਂ ਉਹਨੂੰ ਤੁਸੀਂ ਕਹੋਗੇ ਕਿ ਭਾਈ ਤੂੰ ਮੈਨੂੰ 2 ਸਾਲ ਪਹਿਲਾਂ ਗਾਲਾਂ ਕੱਢੀਆਂ ਹੋਗਾ ਜੀ, ਮੇਰੀ ਤਾਂ ਉਮਰ ਹੀ ਸਾਲ ਹੈ। ਉਹ ਕਹਿੰਦਾ ਵੀ ਤੇਰੇ ਪਿਓ ਨੇ ਕੱਢੀਆਂ ਹੋਣਗੀਆਂ। ਸੋ ਜਦੋਂ ਤੁਸੀਂ ਇਸ ਕਿਸਮ ਦਾ ਕਰਦੇ ਹੋ, ਔਰ ਇਸ ਸਾਰੇ ਦੇ ਵਿੱਚ ਜਿਹੜੀ ਦਰਦਨਾਕ ਪਾਰਟ ਵੀ ਹੈ, ਔਰ ਮੈਨੂੰ ਇਹ ਲੱਗਦਾ ਕਿ ਵੀ ਇਹ ਨਾ ਹੋਏ ਕਿ ਆਉਣ ਵਾਲੇ ਪੀਰੀਅਡ 'ਚ ਇਹ ਟਕਰਾਅ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ ਬਾਹਰ ਯਹੂਦੀਆਂ ਦੇ ਖਿਲਾਫ ਜਾਂ ਫਲਸਤੀਨੀਆਂ ਦੇ ਖਿਲਾਫ ਹਿੰਸਾ ਹੋਏ, ਇਹਦਾ ਇੱਕ ਥੋੜ੍ਹਾ ਜਿਹਾ ਝਲਕਾਰਾ ਇਹ ਦੇਗਿਸਤਾਨ ਏਅਰਪੋਰਟ ਹੈ, ਰਸ਼ੀਆ ਦਾ ਹਿੱਸਾ ਹੈ, ਉੱਥੇ ਇਹ ਖਬਰ ਫੈਲ ਗਈ ਦੇਗਿਸਤਾਨ ਦੇ ਉਸ ਏਰੀਏ 'ਚ ਕਿ ਜੀ ਇੱਕ ਫਲਾਈਟ ਇਜ਼ਰਾਈਲ ਤੋਂ ਆ ਰਹੀ ਹੈ ਜਿਹਦੇ 'ਚ ਇਜ਼ਰਾਈਲੀ ਆ ਰਹੇ ਨੇ ਇੱਥੇ ਸ਼ੈਲਟਰ ਲੈਣ ਲਈ ਜਾਂ ਜੋ ਵੀ ਪਤਾ ਨਹੀਂ ਕੀ ਹੋਏਗਾ, ਔਰ ਹਜ਼ਾਰਾਂ ਦੀ ਗਿਣਤੀ ਜਿਹੜੇ ਉਸ ਸਾਰੀ ਬੈਲਟ ਦੇ ਵਿੱਚ ਚੈਚਨੀਆ ਵੀ ਨਾਲ ਲੱਗਦਾ ਉਹਨਾਂ ਦੇ, ਉੱਥੇ ਮੁਸਲਮਾਨ ਉਸ ਖਿੱਤੇ ਦੇ ਪਹੁੰਚ ਗਏ ਅੱਲਾਹੂ ਅਕਬਰ ਦੇ ਨਾਅਰੇ ਲਾਉਂਦੇ ਆ ਏਅਰਪੋਰਟ ਦੇ ਉੱਤੇ, ਔਰ ਉਹ ਯਹੂਦੀਆਂ ਨੂੰ ਲੱਭਣ ਲੱਗ ਗਿਆ ਵੀ ਕੌਣ ਨੇ। ਉਹ ਹੈ ਨਹੀਂ ਸੀ, ਝੂਠੀ ਖਬਰ ਸੀ, ਕੋਈ ਉਹਨਾਂ ਦੀ ਫਲਾਈਟ ਨਹੀਂ ਸੀ ਆ ਰਹੀ। ਪਰ ਕਹਿਣ ਦਾ ਮਤਲਬ ਇਹ ਹੈ ਕਿ ਵੀ ਜੇ ਉਹ ਸੱਚਮੁੱਚ ਹੀ ਇਹ ਉੱਥੇ ਆਇਆ ਹੁੰਦਾ ਤੇ ਉਹਨਾਂ ਦਾ ਸਫਾਇਆ ਕਰ ਦੇਣਾ ਸੀ। ਸੋ ਇਹ ਆਲਰੇਡੀ ਨਫ਼ਰਤ ਦੀ ਲਾਈਨ ਜਿਹੜੀ ਹੈ ਚੱਲ ਰਹੀ ਹੈ। ਔਰ ਦੂਸਰੇ ਪਾਸੇ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਹਮਾਸ ਵਾਲੇ ਰਿਲੀਜ਼ ਕਰ ਰਹੇ ਨੇ, ਜਿਨ੍ਹਾਂ ਨੂੰ ਇੱਕ ਦੋ ਉਹਨਾਂ ਨੇ ਤਾਰੀਫ ਕੀਤੀ ਕਿ ਜੀ ਸਾਡੇ ਨਾਲ ਬਹੁਤ ਚੰਗਾ ਸਲੂਕ ਕੀਤਾ ਹੈ, ਸਾਨੂੰ ਉਹਨਾਂ ਨੇ ਕਿਹਾ ਕਿ ਜੀ ਅਸੀਂ ਕੁਰਾਨ 'ਚ ਯਕੀਨ ਰੱਖਣ ਵਾਲੇ ਹਾਂ, ਤੁਹਾਡਾ ਅਸੀਂ ਨੁਕਸਾਨ ਨਹੀਂ ਕਰਾਂਗੇ। ਔਰ ਹੁਣ ਵੀ 2-3 ਦੇ ਤਾਂ ਉਹਨਾਂ ਨੇ ਵੀਡੀਓ ਮੈਸੇਜ ਵੀ ਪਾਏ ਨੇ, ਔਰ ਉਹ ਇਹ ਕਹਿ ਰਹੇ ਨੇ ਕਿ ਭਾਈ ਜੇ ਸਾਨੂੰ ਨੈਤਨਯਾਹੂ ਨੂੰ ਹੀ ਉਹਨਾਂ ਇਜ਼ਰਾਈਲੀਆਂ ਨੇ ਕਿਹਾ ਕਿ ਵੀ ਜੇ ਸਾਨੂੰ ਛਡਾਣਾ ਹੈ ਤੇ ਘੱਟੋ ਘੱਟ ਜਿਹੜੇ ਤੁਸੀਂ ਫਲਸਤੀਨੀ ਪ੍ਰਿਜ਼ਨਰ ਫੜੇ ਹੋਏ ਨੇ ਉਹਨਾਂ ਨੂੰ ਛੱਡੋ। ਔਰ ਇਹ ਜਿਹੜਾ ਸਾਰਾ ਚੱਲਦੇ ਆ ਜਿਹੜਾ ਮਤੇ ਦੀ ਮੈਂ ਗੱਲ ਕੀਤੀ ਹੈ ਇਹ ਜਾਰਡਨ ਨੇ ਲਿਆਂਦਾ, ਔਰ ਈਵਨ ਇੰਡੀਅਨ ਮੀਡੀਆ ਦੇ ਵਿੱਚ ਵੀ ਜਿਹੜੇ ਥੋੜ੍ਹੇ ਬਹੁਤ ਨਿਊਟਰਲ ਲਾਈਨ ਤੇ ਕੰਮ ਕਰਨ ਵਾਲੇ ਨੇ, ਜਿਵੇਂ ਦਾ ਹਿੰਦੂ ਹੈ ਉਹ ਕਈ ਵਾਰੀ ਨਿਊਟਰਲ ਪੋਜੀਸ਼ਨ ਲੈਂਦੇ ਨੇ। ਉਹਨਾਂ ਦਾ ਐਡੀਟੋਰੀਅਲ ਸੀ ਲੋਸਟ ਵੌਇਸ ਔਨ ਇੰਡੀਆਜ਼ ਐਬਸਟੈਂਸ਼ਨ ਔਨ ਦਾ ਗਾਜ਼ਾ ਵੋਟ ਐਟ ਦਾ UN। India should have made efforts for a consensus on the Gaza vote at the UN। ਉਹਨੇ ਕਿਹਾ ਜੀ ਇਹ ਬੜਾ ਸ਼ਾਂਤੀ ਦੂਤ ਤੇ ਮੋਦੀ ਤੇ ਵਿਸ਼ਵ ਗੁਰੂ ਤੇ ਫਲਾਣਾ ਬਣਿਆ, ਹੁਣ ਜਿਹੜਾ ਮਤਾ ਲਿਆਂਦਾ 120 ਮੁਲਕਾਂ ਨੇ ਉਹ ਤਾਂ ਇਹੀ ਹੈ ਕਿ ਭਾਈ ਲੜਾਈ ਹੁੰਦੀ ਰਹੇਗੀ, ਤੁਸੀਂ ਕੁਛ ਦਿਨ ਸੀਜ਼ ਫਾਇਰ ਕਰੋ ਤਾਂ ਕਿ ਹਿਊਮੈਨੀਟੇਰੀਅਨ ਏਡ ਜਾ ਸਕੇ। ਹੁਣ ਹਮਾਸ ਨੂੰ ਪਿਛਲੇ 1 ਹਫ਼ਤੇ ਤੋਂ ਇਜ਼ਰਾਈਲ ਇੰਡੀਆ ਨੂੰ ਕਹਿ ਰਿਹਾ ਹੈ ਕਿ ਜੀ ਇਹਨੂੰ ਤੁਸੀਂ ਦਹਿਸ਼ਤਗਰਦ ਜਥੇਬੰਦੀ ਐਲਾਨੋ, ਉਹ ਇੰਡੀਆ ਨੇ ਨਹੀਂ ਐਲਾਨਿਆ। ਜੇ ਐਲਾਨਿਆ ਹੁੰਦਾ ਫਿਰ ਤਾਂ ਇੰਡੀਆ ਕਹਿ ਸਕਦਾ ਸੀ ਜੀ ਅਸੀਂ ਐਲਾਨਿਆ ਹੋਇਆ, ਪਰ ਫਿਰ ਵੀ ਜੇ ਤੁਸੀਂ ਪ੍ਰੋਟੈਸਟ ਵੀ ਕਰਨਾ ਹੈ ਕਿ ਜੀ ਹਮਾਸ ਦਾ ਨਾਮ ਵੀ ਵਿੱਚ ਦਾਖਲ ਕਰੋ। ਫਰਾਂਸ ਨੇ ਕੀਤਾ ਪ੍ਰੋਟੈਸਟ, ਪਰ ਉਹਨੇ ਵੋਟ ਮਤੇ ਦੇ ਹੱਕ 'ਚ ਪਾਈ। ਉਹਨੇ ਕਿਹਾ ਜੀ ਇਹ ਹੈ ਲੇਕਿਨ ਕਿਉਂਕਿ ਇਸ ਵੇਲੇ ਹਿਊਮੈਨੀਟੇਰੀਅਨ ਏਡ ਦੀ ਗੱਲ ਹੈ, ਪਰ ਇੰਡੀਆ ਨੇ ਟੋਟਲੀ ਜਿਹੜਾ ਦੂਸਰੇ ਪਾਸੇ ਜਾ ਕੇ ਖਲੋਤਾ ਹੈ। 120 ਮੁਲਕਾਂ ਨੇ ਜਿਹੜਾ ਇਸ ਮਤੇ ਦੇ ਹੱਕ 'ਚ ਵੋਟ ਪਾਈ। ਸੋ ਅਮਰੀਕਾ ਦੇ ਨਾਲ ਜਿਹੜੇ ਕੋਈ ਟੋਂਗ, ਕੋਈ ਚਿਲੀ, ਕੋਈ ਫਲਾਣੇ 2-4 ਇਸ ਕਿਸਮ ਦੇ ਨੇ, ਉਸ ਤੋਂ ਇਹ ਲੱਗਦਾ ਵੀ ਅਮਰੀਕਾ ਦਾ ਪ੍ਰਭਾਵ ਦੁਨੀਆ ਦੇ ਵਿੱਚ ਬਹੁਤ ਘਟਦਾ ਚਲਾ ਜਾ ਰਿਹਾ ਹੈ। ਮੇਜਰ ਬਲਾਕ ਉਹ ਬ੍ਰਿਕਸ ਹੋਣ, ਉਹ ਏਸ਼ੀਆਨ ਹੋਣ, ਸਾਊਥ ਏਸ਼ੀਆ ਦੇ ਸਾਰੇ ਮੁਲਕ, ਏਸ਼ੀਆ ਇਕੱਲਾ ਸਾਊਥ ਏਸ਼ੀਆ ਨੇ, ਇੰਡੀਆ ਨੂੰ ਛੱਡ ਕੇ ਔਰ ਸਾਰੇ ਮੁਲਕਾਂ ਨੇ ਜਿਹੜਾ ਇਸ ਮਤੇ ਦੇ ਹੱਕ 'ਚ ਵੋਟ ਪਾਈ ਹੈ, ਚਾਈਨਾ, ਰਸ਼ੀਆ। ਸੋ ਜ਼ਾਹਰ ਹੈ ਕਿ ਵੀ ਭਾਰਤ ਦਾ ਜਿਹੜਾ ਉਹ ਦੋਗਲਾ ਚਿਹਰਾ ਵੀ ਅਸੀਂ ਅਕਸਰ ਕਹਿੰਦੇ ਰਹੇ ਹਾਂ ਕਿ ਭਾਈ ਇਹ ਜਾਂ ਇਧਰ ਜਾਂ ਉਧਰ, ਇਹ ਜੇ ਤੁਸੀਂ ਸਮਝਦੇ ਹੋ ਕਿ ਜੀ ਤੁਸੀਂ ਇਧਰੋਂ ਵੀ ਚੋਪੜੀਆਂ ਖਾਣੀਆਂ ਉਧਰੋਂ ਵੀ ਖਾਣੀਆਂ। ਸੋ ਭਾਰਤ ਦਾ ਕਾਫੀ ਕ੍ਰਿਟਿਸਿਜ਼ਮ ਵੀ ਹੋ ਰਿਹਾ ਹੈ, ਔਰ ਅਸੀਂ ਸਮਝਦੇ ਹਾਂ ਕਿ ਭਾਈ ਉਹਨਾਂ ਦਾ ਇਹ ਦੋਗਲਾ ਚਿਹਰਾ ਜਿਹੜਾ ਉਹ ਦੁਨੀਆ ਦੇ ਸਾਹਮਣੇ ਜਗਜ਼ਾਰ ਹੋਇਆ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਿਹੜੀ ਇੱਕ ਹੋਪ ਸੀ ਕਿ UN ਜਨਰਲ ਅਸੈਂਬਲੀ 'ਚੋਂ ਸੀਜ਼ ਫਾਇਰ ਦੇ ਮਤੇ ਤੋਂ ਬਾਅਦ ਘੱਟੋ ਘੱਟ ਇਨਸਾਨੀ ਰਾਹਤ ਮਿਲੇਗੀ ਉਹਨਾਂ ਨੂੰ, ਉਹ ਵੀ ਹਵਾ ਦੇ ਵਿੱਚ ਕਾਫੂਰ ਹੋ ਗਏ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।